ईद उल अज़हा ਦੇ ਤੀਜੇ ਦਿਹਾੜ ਸ਼ਹਿਰੀਆਂ ਦੀ ਵੱਡੀ ਤਾਦਾਦ ਬੱਕਰੇ ਦੇ ਰਾਨ ਤੇ ਬੀਫ ਤੇ ਪੀਸ ਰੋਸਟ ਕਰਨ ਲਈ ਦੁਕਾਨਾਂ ਤੇ ਅਪੜ ਗਈ, ਜਿੱਥੇ ਮਾਹਿਰ ਕਾਰੀਗਰ ਦੇਸੀ ਮਸਾਲਾ ਜਾਤ ਨਾਲ ਤਿਆਰ ਕੀਤੀ ਗਈ ਰਾਨ ਨੂੰ 10 ਤੋਂ 12 ਘੰਟੇ ਬਾਅਦ ਰੋਸਟ ਕਰਕੇ ਦੇਂਦੇ ਨੇ। ਮਜ਼ੀਦ ਤਫਸੀਲਾਤ ਬਿਲਾਲ ਖੌਰੀ ਦੀ ਇਸ ਰਿਪੋਰਟ ਵਿੱਚ। ਲਾਹੌਰ ਦੇ ਇਲਾਕੇ ਲక్ష్ਮੀ ਚੌਂਕ ਵਿੱਚ ਦੇਸੀ ਮਸਾਲਿਆਂ ਨਾਲ ਤਿਆਰ ਕੀਤੀ ਗਈ ਰਾਨ ਤੇ ਬੀਫ ਪੀਸ ਰੋਸਟ ਕਰਨ ਲਈ ਲਾਹੌਰੀਆਂ ਦਾ ਰਸ਼ ਲੱਗ ਗਿਆ ਹੈ। ਪੁਰਾਣੇ ਰਵਾਇਤੀ ਤਰੀਕੇ ਨਾਲ 24 ਕਿਸਮ ਦੇ ਦੇਸੀ ਮਸਾਲਿਆਂ ਨਾਲ ਰਾਨ ਤੇ ਬੀਫ ਪੀਸ ਰੋਸਟ ਕੀਤੇ ਜਾਂਦੇ ਨੇ। ਰਾਨ ਨੂੰ ਰੋਸਟ ਕਰਨ ਲਈ ਗੋਸ਼ਤ ਦੇ ਅੰਦਰ ਤੱਕ ਮੁxtਲਿਫ ਹਿੱਸਿਆਂ ਵਿੱਚ ਮਸਾਲਾ ਚੰਗੀ ਤਰ੍ਹਾਂ ਲਾਇਆ ਜਾਂਦਾ ਹੈ। ਰਾਤੀ ਸੋਚ ਕੇ ਸੁੱਤੇ ਸਾਂ ਕਿ ਸਵੇਰੇ ਉਠਾਂਗੇ, ਇਹਨਾਂ ਕੋ ਪੀਸ ਫੜਾਂਗੇ ਜਾਂ ਆਪਣੀ ਰਾਂਦ ਲਵਾਂਗੇ, ਨਾਲ ਗਰਮ ਇਹਨਾਂ ਦਾ ਰੋਗਨੀ ਨਾਨ ਲਵਾਂਗੇ, ਰਾਇਤਾ, ਸਲਾਦ, ਨਾਲ ਕੈਚਅਪ, ਨਾਲ ਠੰਡੀ ਬੋਤਲ। ਈਦ ਉਲ ਅਜ਼ਹਾ ਦੀਆਂ ਖੁਸ਼ੀਆਂ ਨੂੰ ਦੁਬਾਲਾ ਕਰਨ ਲਈ ਕੁਰਬਾਨੀ ਤੋਂ ਬਾਅਦ ਹੁਣ ਅਜ਼ੀਜ਼ਾਂ ਤੇ ਫੈਮਿਲੀ ਦੇ ਨਾਲ ਬੱਕਰੇ ਤੇ ਗਾਂ ਦੇ ਗੋਸ਼ਤ ਦੇ ਵੱਡੇ ਪੀਸ ਰੋਸਟ ਕਰਾ ਕੇ ਚਟਖਾਰੇਦਾਰ ਰਾਨ ਤੇ ਬੀਫ ਪੀਸ ਖਾਦੇ ਜਾਣਗੇ। ਖਾਲਸ ਮਸਾਲਾ ਜਾਤ ਜਿਹੜੇ ਨੇ ਅੱਛੇ ਸਾਫ ਸੁਥਰੇ ਉਹ ਇਸਤੇਮਾਲ ਕਰੀਦੇ ਨੇ। ਇੱਕ ਬਹੁਤ ਬਿਹਤਰੀਨ ਮਜ਼ਾ ਦੇਈਦਾ ਹੈ ਲੋਕਾਂ ਨੂੰ, ਤਾਂ ਕਿ ਉਹ ਸਾਡੇ ਕੋਲ ਹਰ ਸਾਲ ਰਾਨ ਰੋਸਟ ਕਰਾਉਣ ਲਈ ਆਉਣ। ਰੋਸਟ ਕੀਤੀ ਗਈ ਰਾਨ ਤੇ ਬੀਫ ਪੀਸ ਦੀ ਜ਼ਾਇਕੇਦਾਰ ਖੁਸ਼ਬੂ ਭੁੱਖ ਨੂੰ ਹੋਰ ਵਧਾ ਦਿੰਦੇ ਨੇ, ਜਦ ਕਿ ਰਾਨ ਖਾਂਦੇ ਹੋਏ ਦੇਸੀ ਮਸਾਲਿਆਂ ਦੀ ਵਜ੍ਹਾ ਤੋਂ ਗੋਸ਼ਤ ਦਾ ਜ਼ਾਇਕਾ ਹੋਰ ਵੀ ਮਜ਼ੇਦਾਰ ਹੋ ਜਾਂਦਾ ਹੈ। ਬਿਲਾਲ ਖੌਰੀ, ਚਪਾਲ ਨਿਊਜ਼, ਲਾਹੌਰ।